ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 25 ਜਨਵਰੀ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 57। ਹੁਣ ਚੱਲਦੇ ਹਾਂ ਅੱਜ ਦੀਆਂ ਜ਼ਰਾ ਗੂੜੀਆਂ ਸੰਘਣੀਆਂ ਤੇ ਤਗੜੀਆਂ ਕਿਸਮ ਦੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਵਾਲੇ ਪਾਸੇ, ਨਿੱਘੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਜਿਹੜੀ ਹੈ ਉਹ ਜ਼ਰਾ ਲਾਈਟਰ ਨੋਟ ਦੇ ਉੱਤੇ। ਖਬਰਾਂ ਤਾਂ ਹੋਰ ਵੀ ਸਨ ਲੇਕਿਨ ਹਰ ਰੋਜ਼ ਤੁਹਾਨੂੰ ਪਰੇਸ਼ਾਨ ਕਰਨ ਵਾਲੀਆਂ ਖਬਰਾਂ ਦੇਈਦੀਆਂ ਨੇ, ਅਤੇ ਪਹਿਲੀ ਇੱਕ ਲਾਈਟਰ ਨੋਟ 'ਤੇ ਖਬਰ ਦਈਏ ਅਤੇ ਫਿਰ ਤੁਹਾਨੂੰ KP 'ਚੋਂ ਖਬਰ ਦਿਆਂਗੇ ਕਿ ਉੱਥੇ ਕੀ ਹੋਣ ਡਿਆ ਇਮਰਾਨ ਖਾਨ ਸਾਹਿਬ ਦੀ ਰਿਹਾਈ ਦੇ ਬਾਰੇ। ਲੇਕਿਨ ਪਹਿਲੀ ਖਬਰ ਕਰਾਚੀ ਤੋਂ ਰੱਖੀਏ। ਕਰਾਚੀ ਦੇ ਵਿੱਚ ਜਿਹੜੇ ਲੋਕਾਂ ਕੋਲੋਂ ਚਲਾਨ ਲੈਣ ਵਾਸਤੇ ਕੈਮਰੇ ਲਾਏ ਗਏ ਨੇ, ਉਹ ਕੈਮਰੇ ਜਿਹੜੇ ਨੇ ਸਪੀਡਿੰਗ 'ਤੇ, ਸਿਗਨਲ ਤੋੜਨ 'ਤੇ, ਜਿਹੜੇ ਇਸ ਵੇਲੇ ਚਲਾਨ ਜਿਹਨੂੰ ਕਹਿੰਦੇ ਨੇ, ਉਹ ਤਸਵੀਰ ਖਿੱਚਦੇ ਨੇ ਔਰ ਜ਼ਾਹਿਰ ਹੈ ਤੁਹਾਡੇ ਘਰ ਦੇ ਵਿੱਚ ਟਿਕਟ ਭੇਜ ਦਿੰਦੇ ਨੇ। ਗੱਡੀ ਜਿਸ ਐਡਰੈਸ 'ਤੇ ਰਜਿਸਟਰਡ ਹੈ ਉੱਥੇ ਟਿਕਟ ਆ ਜਾਂਦੀ ਹੈ। ਹੁਣ ਇਹ ਸੋਸ਼ਲ ਮੀਡੀਆ ਦੇ ਉੱਤੇ ਇਸ ਜਿਹੜਾ ਇਦਾਰਾ ਹੈ ਉਹਨਾਂ ਨੇ ਇੱਕ ਤਸਵੀਰ ਪਾ ਦਿੱਤੀ ਔਰ ਉਹ ਫੈਲ ਗਈ। ਅਗਰ ਉੱਥੇ ਨਾ ਵੀ ਪਾਉਂਦੇ, ਘਰ 'ਤੇ ਗਈ ਹੋਣੀ ਉਸ ਬੰਦੇ ਦੇ ਚਲਾਨ ਜਿਹਦੇ ਘਰ ਗਿਆ ਹੈ, ਲੇਕਿਨ ਉਸ ਤਸਵੀਰ ਦੇ ਵਿੱਚ ਇੱਕ ਮਰਦ ਤੇ ਖਾਤੂਨ ਗੱਡੀ ਦੇ ਵਿੱਚ ਨੇ, ਲੇਕਿਨ ਇੱਕ ਦੂਜੇ ਦੇ ਬਹੁਤਾ ਹੀ ਕੋਲ ਨੇ, ਅਤੇ ਜ਼ਿਆਦਾ ਕੋਲ ਹੋ ਕੇ ਵੀ ਬਹਿੰਦੇ ਨੇ ਨਾ ਕਈ ਬੰਦੇ ਗੱਡੀ ਦੇ ਵਿੱਚ, ਤੁਹਾਨੂੰ ਪਤਾ। ਅਤੇ ਪਤਾ ਨਹੀਂ ਉਹਨਾਂ ਨੂੰ ਵੈਸੇ ਬਾਹਰ ਕਿਤੇ ਟਾਈਮ ਨਹੀਂ ਲੱਗਦਾ ਇੱਕ ਦੂਜੇ ਦੇ ਲਾਗੇ ਬਹਿਣ ਦਾ, ਕੋਲ ਬਹਿਣ ਦਾ, ਅਤੇ ਉਹ ਗੱਡੀ 'ਚ ਕੋਲ ਬਹਿਣ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ। ਚਲੋ ਇਹ ਤਾਂ ਆਪਣੀ ਆਪਣੀ ਪ੍ਰੈਫਰੈਂਸ ਹੈ, ਅਸੀਂ ਇੱਥੇ ਮੋਰਲ ਪੁਲਿਸ ਤਾਂ ਨਹੀਂ ਬਣ ਸਕਦੇ, ਲੇਕਿਨ ਬਹਰਹਾਲ ਉਹ ਵਾਹਵਾ ਹੀ ਕਿਤੇ ਲਾਗੇ ਜਿਹੜਾ ਨਾ, ਅੱਜ ਕੱਲ੍ਹ ਠੰਡ ਵੀ ਬਹੁਤੀ ਹੈ, ਤੁਹਾਨੂੰ ਪਤਾ ਵੀ ਬੰਦੇ ਲਾਗੇ ਹੋਣ ਅਤੇ ਨਿੱਘੇ ਰਹਿੰਦੇ ਨੇ, ਅਤੇ ਉਹ ਫਿਰ ਉਹਨਾਂ ਨੇ ਜਿਹੜਾ ਉਹ ਲਾਗੇ ਹੋ ਕੇ ਕਿਤੇ ਬੈਠੇ ਅਤੇ ਐਨ ਉਸ ਵੇਲੇ ਖਿੱਚ ਮੇਰੀ ਫੋਟੋ ਅਤੇ ਸੋਸ਼ਲ ਮੀਡੀਆ 'ਤੇ ਲਾ ਦੇ। ਉਹਨਾਂ ਨੇ ਕੰਪਨੀ ਨੇ ਫੋਟੋ ਖਿੱਚ ਕੇ ਅਤੇ ਸੋਸ਼ਲ ਮੀਡੀਆ 'ਤੇ ਲਾ ਦਿੱਤੀ। ਅੱਛਾ, ਹੁਣ ਅਮਰੀਕਾ ਵਗੈਰਾ ਦੇ ਵਿੱਚ ਇਹਦਾ ਹੱਲ ਇਹ ਕੀਤਾ ਹੈ, ਉਹਨਾਂ ਆਖਿਆ ਵੀ ਬਾਂਦਰ ਦੇ ਹੱਥ ਉਸਤਰਾ ਨਹੀਂ ਆਉਣਾ ਚਾਹੀਦਾ। ਇਹ ਇੱਕ ਮੁਹਾਵਰਾ ਹੈ, ਬਾਂਦਰ ਦੇ ਹੱਥ ਉਸਤਰਾ ਦਿਓ, ਫਿਰ ਉਹ ਜੋ ਕਰੇਗਾ ਉਸ ਉਸਤਰੇ ਨਾਲ ਤੁਹਾਨੂੰ ਅੰਦਾਜ਼ਾ ਹੀ ਹੈ। ਇਹ ਹੁਣ ਇਹਨਾਂ ਨੇ ਬਾਂਦਰ ਹੱਥ ਉਸਤਰਾ ਦੇ ਦਿੱਤਾ ਪਾਕਿਸਤਾਨ ਦੇ ਵਿੱਚ। ਇਹ ਟੈਕਨੋਲੋਜੀ ਦੇ ਛੱਡੀ ਹੈ, ਲੇਕਿਨ ਇਹਨਾਂ ਨੂੰ ਇਹਦੇ 'ਚ ਇਸਤੇਮਾਲ ਕਰਨ ਦਾ ਨਹੀਂ ਪਤਾ ਵੀ ਲੋਕਾਂ ਦੀ ਪ੍ਰਾਈਵੇਸੀ ਵੀ ਰੱਖਣੀ ਹੈ। ਹੁਣ ਇਹ ਭਾਈ ਉਹਨਾਂ ਨੂੰ ਜਿਹਨਾਂ ਨੂੰ ਇੱਥੋਂ ਟਿਕਟ ਮਿਲੀ, ਉਹ ਘਰ ਗਏ ਨੇ, ਜੇ ਭਰਜਾਈ ਨੂੰ ਇਹ ਲੱਭ ਗਈ, ਜੇ ਤੇ ਭਰਜਾਈ ਸੀ ਐਡੀ ਲਾਗੇ ਹੋ ਕੇ ਬੈਠੀ ਫਿਰ ਤਾਂ ਠੀਕ ਹੈ, ਲੇਕਿਨ ਜੇ ਭਾਈ ਹੁਣੀ ਬਾਹਰ ਕੋਈ ਤਨਜ਼ੀਮ ਸਾਜ਼ੀ ਕਰ ਰਹੇ ਸਨ ਅਤੇ ਇਹ ਤਨਜ਼ੀਮ ਸਾਜ਼ੀ ਦਾ ਨਤੀਜਾ ਸੀ ਏਡੇ ਲਾਗੇ ਜੁੜ ਕੇ ਨਿੱਘੀ ਕਿਸਮ ਦੀ ਤਸਵੀਰ, ਅਤੇ ਫਿਰ ਜਿਸ ਵੇਲੇ ਉਹ ਘਰ ਬੰਦੇ ਨੇ ਵੀ ਦਫ਼ਤਰ ਹੋਣਾ ਜਿਸ ਵੇਲੇ ਅੱਛਾ ਇਸ ਚਲਾਨ ਦਾ ਪਤਾ ਵੀ ਨਹੀਂ ਲੱਗਦਾ ਕਦੋਂ ਤਸਵੀਰ ਖਿੱਚੀ ਗਈ ਹੈ। ਬੰਦਾ ਜਾ ਰਿਹਾ ਤਸਵੀਰ ਦਾ ਦਿਨ ਦੇ ਰਾਤ ਨੂੰ ਤਾਂ ਫਿਰ ਵੀ ਕੋਈ ਥੋੜ੍ਹਾ ਬਹੁਤ ਲਸ਼ਕਾਰਾ ਪੈਂਦਾ ਹੈ, ਅਤੇ ਦਿਨ ਨੂੰ ਤਾਂ ਪਤਾ ਹੀ ਕੋਈ ਨਹੀਂ ਲੱਗਦਾ। ਇਹ ਹੁਣ ਤਸਵੀਰ ਪਤਾ ਨਹੀਂ ਕਦੋਂ ਖਿੱਚੀ ਗਈ ਹੈ ਅਤੇ ਬੰਦੇ ਨੂੰ ਪਤਾ ਨਹੀਂ ਹੋਣਾ, ਅਤੇ ਇਹ ਘਰ ਜਿਸ ਵੇਲੇ ਉਹ ਟਿਕਟ ਅੱਪੜਨੀ ਹੈ ਅਤੇ ਨਾਲ ਕਰਮਾਂ ਵਾਲੀ ਬੈਠੀ ਹੋਣੀ ਹੈ ਜੁੜ ਕੇ, ਅਤੇ ਉਸ ਬੰਦੇ ਨਾਲ ਫਿਰ ਜੋ ਹੋਣਾ ਚਲਾਨ, ਅਤੇ ਇੱਕ ਪਾਸੇ ਉਹਦੀ ਰਜਿਸਟ੍ਰੇਸ਼ਨ ਹੀ ਕੈਂਸਲ ਹੋ ਜਾਣੀ ਹੈ, ਅਤੇ ਉੱਤੋਂ ਇਹਨਾਂ ਸੋਸ਼ਲ ਮੀਡੀਆ 'ਤੇ ਲਾ ਦਿੱਤੀ। ਇਹ ਤਾਂ ਇਸ ਮਹਿਕਮੇ ਨੂੰ ਬਾਂਦਰ ਹੱਥ ਉਸਤਰਾ ਦੇਣ ਵਾਲੀ ਗੱਲ ਹੈ, ਲੋਕਾਂ ਦੇ ਘਰ ਉਜਾੜਨਗੇ। ਇੱਥੇ ਅਸੀਂ ਇਹੀ ਗੁਜ਼ਾਰਿਸ਼ ਕਰ ਸਕਦੇ ਇਹਨਾਂ ਨੂੰ ਕਿ ਨਾਲ ਵਾਲੀ ਤਸਵੀਰ ਗਾਇਬ ਕਰਨੀ ਸ਼ੁਰੂ ਕਰੋ। ਅਮਰੀਕਾ ਔਰ ਦੂਸਰੇ ਮੁਲਕਾਂ ਦੇ ਵਿੱਚ ਉਹ ਡਰਾਈਵਰ ਦੀ ਅਕਸਰ ਤਸਵੀਰ ਲਾਉਂਦੇ ਹੀ ਨਹੀਂ, ਰਿਕਾਰਡ 'ਚ ਹੁੰਦੀ ਹੈ ਲੇਕਿਨ ਉਹ ਉਹਨੂੰ ਪ੍ਰਿੰਟ ਨਹੀਂ ਕਰਦੇ, ਉਹਨੂੰ ਅੱਗੇ ਨਹੀਂ ਭੇਜਦੇ, ਪ੍ਰੋਸੈਸ ਨਹੀਂ ਕਰਦੇ, ਔਰ ਅਗਰ ਕਰਨ ਵੀ ਤਾਂ ਸਿਰਫ ਡਰਾਈਵਰ ਦੀ ਤਸਵੀਰ ਹੁੰਦੀ ਹੈ, ਨਾਲ ਬੈਠੇ ਬੰਦੇ ਦੀ ਨਹੀਂ ਹੁੰਦੀ। ਉਹਦੀ ਵਜ੍ਹਾ ਨਾਲ ਬੱਚਾ ਵੀ ਬੈਠਾ ਹੋ ਸਕਦਾ ਹੈ, ਕੋਈ ਹੋਰ ਬੰਦਾ ਵੀ ਬੈਠਾ ਹੋ ਸਕਦਾ ਜਿਹਦੀ ਪ੍ਰਾਈਵੇਸੀ, ਔਰ ਇਹੋ ਜਿਹਾ ਰੌਲਾ ਵੀ ਹੋ ਸਕਦਾ ਸੰਘਣਾ ਤੇ ਗੂੜਾ ਵੀ ਅਤੇ ਨਿੱਘਾ ਵੀ। ਅਤੇ ਇਹ ਜੋ ਕਰਾਚੀ ਦੇ ਵਿੱਚ ਸ਼ੁਰੂ ਹੋ ਗਿਆ, ਮੈਂ ਦੁਆ ਹੀ ਕਰ ਸਕਦਾ ਲੋਕਾਂ ਵਾਸਤੇ, ਅਤੇ ਲੋਕਾਂ ਨੂੰ ਇਹ ਵੀ ਮਸ਼ਵਰਾ ਦਿਆਂਗਾ ਵੀ ਤਨਜ਼ੀਮ ਸਾਜ਼ੀ 'ਤੇ ਤਵੱਜੋ ਘੱਟ ਦਿਓ, ਘਰ ਤਵੱਜੋ ਬਹੁਤੀ ਦਿਓ। ਜਿਹੜੇ ਸਾਡੇ ਜ਼ਰਾਏ ਨੇ ਉਹ ਤਾਂ ਇਹੀ ਕਲੇਮ ਕਰ ਰਹੇ ਨੇ ਵੀ ਇਹ ਤਨਜ਼ੀਮ ਸਾਜ਼ੀ ਵਾਲਾ ਰੌਲਾ ਸੀ, ਲੇਕਿਨ ਜ਼ਾਹਿਰ ਹੈ ਸਾਨੂੰ ਪਤਾ ਕੋਈ ਨਹੀਂ, ਅਸੀਂ ਜ਼ਿਆਦਾ ਇਹ ਗੱਲ ਨਹੀਂ ਕਰ ਸਕਦੇ। ਰਿਕੁਐਸਟ ਕਰ ਸਕਦੇ ਹਾਂ ਕਰਾਚੀ ਦੀ ਅਥਾਰਟੀ ਕੋਲੋਂ ਕਿ ਭਾਈ ਇਸ ਤਰ੍ਹਾਂ ਨਾ ਕਰੋ। ਅੱਛਾ ਜੀ, ਅਗਲੀ ਖਬਰ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ ਇਸ ਵੇਲੇ ਸੁਹੇਲ ਅਫਰੀਦੀ ਸਾਹਿਬ ਦੋ ਤਰ੍ਹਾਂ ਦੇ ਇਸ ਵੇਲੇ ਮੁਹਾਜ਼ ਨੇ ਉਹਨਾਂ ਵਾਸਤੇ। ਇੱਕ ਤਾਂ ਤੀਰਾ ਵਾਦੀ ਦੇ ਵਿੱਚ ਜੋ ਕੁਝ ਹੋ ਰਿਹਾ ਅਫਸੋਸਨਾਕ ਹੈ, ਉੱਥੇ ਜਿਸ ਤਰੀਕੇ ਨਾਲ ਆਵਾਮ ਬਰਫ਼ 'ਚ ਬਾਹਰ ਕੱਢੀ ਹੈ, ਸਹੂਲਤ ਕੋਈ ਨਹੀਂ ਉਹਨਾਂ ਵਾਸਤੇ। ਆਪਰੇਸ਼ਨ ਇਸ ਵੇਲੇ ਕੀਤਾ ਜਾ ਰਿਹਾ ਇੰਨੀ ਠੰਡ ਦੇ ਵਿੱਚ। ਇੱਕ ਤਾਂ ਇਹ ਬਦਕਿਸਮਤੀ ਹੈ ਜਿਹੜੀ ਉੱਥੇ ਹੋਈ ਹੈ। ਦੂਸਰੀ ਜਿਹੜੀ ਸੂਰਤ ਹਾਲ ਉੱਥੇ ਸਾਡੇ ਸਾਹਮਣੇ ਆ ਰਹੀ ਹੈ ਔਰ ਪਰੇਸ਼ਾਨ ਕਰ ਰਹੀ ਹੈ ਸਾਨੂੰ, ਉਹ ਸੂਰਤ ਹਾਲ ਇਹ ਹੈ ਕਿ ਬਰਫ਼ ਦੇ ਵਿੱਚ ਤਾਂ ਲੋਕ ਨਿਕਲ ਆਏ, ਲੇਕਿਨ ਕੀ ਇਸ ਵਾਰੀ ਨਿਕਲਣ ਨਾਲ ਉਹਨਾਂ ਦੀ ਜਾਨ ਛੁੱਟ ਜਾਣੀ? ਕਿਉਂਕਿ ਅੱਗੇ 3 ਵਾਰੀ ਉਹਨਾਂ ਨੂੰ ਪਹਿਲੇ ਨਕਲ ਮਕਾਨੀ ਕਰਾ ਚੁੱਕੇ ਨੇ। ਹੁਣ ਅੱਲਾ ਕਰੇ ਇਸ ਆਪਰੇਸ਼ਨ ਤੋਂ ਬਾਅਦ ਉਹਨਾਂ ਦੀ ਜਾਨ ਛੁੱਟ ਜਾਏ, ਲੇਕਿਨ ਲੱਗਦਾ ਨਹੀਂ ਹੈ ਕਿ ਉਹਨਾਂ ਦੀ ਜਾਨ ਛੁੱਟੇਗੀ। ਅਤੇ ਦੂਸਰੇ ਪਾਸੇ ਸੁਹੇਲ ਅਫਰੀਦੀ ਸਾਹਿਬ ਇਸ ਵੇਲੇ ਲੀਡ ਕਰ ਰਹੇ ਨੇ ਸਟਰੀਟ ਮੂਵਮੈਂਟ ਨੂੰ ਵੀ, ਜਿਹੜੀ ਉਹਨਾਂ ਨੇ 8 ਫਰਵਰੀ ਵਾਸਤੇ ਸਟਾਰਟ ਕੀਤੀ ਹੈ, ਔਰ ਕੱਲ੍ਹ ਜਿਹੜਾ ਗੁਜ਼ਰਿਆ ਅਤੇ ਅੱਜ ਦੋਨੋਂ ਦਿਨ, ਅੱਜ ਗਾਲਬਨ ਮਾਲਾਕੰਡ 'ਚ ਹੋਣਗੇ, ਭਰਪੂਰ ਤਰੀਕੇ ਨਾਲ ਆਵਾਮ ਨਿਕਲ ਰਹੀ ਹੈ। ਸਾਡੇ ਵੱਲੋਂ ਵੀ ਉਹਨਾਂ ਨੂੰ ਸ਼ਾਬਾਸ਼ ਹੈ, ਔਰ ਅਸੀਂ ਇਹ ਚਾਹਾਂਗੇ ਕਿ ਪੰਜਾਬ ਦੇ ਵਿੱਚ ਵੀ ਔਰ ਦੂਸਰੇ ਇਲਾਕਿਆਂ 'ਚ ਵੀ ਜਿੰਨੇ ਵੀ ਬੰਦੇ ਨੇ ਉਹ
MNAs ਨੇ, MPAs ਨੇ, ਟਿਕਟ ਹੋਲਡਰਸ ਨੇ, ਉਹ ਚਲੋ ਅਗਰ ਜ਼ੁਲਮ ਵੀ ਹੈ ਤਾਂ ਛੋਟਾ ਮੋਟੇ ਲੈਵਲ ਦੇ ਉੱਤੇ, ਗਲੀ ਮਹੱਲੇ ਦੇ ਲੈਵਲ ਦੇ ਉੱਤੇ ਲੋਕਾਂ ਨੂੰ ਮੋਬਿਲਾਈਜ਼ ਕਰਨ ਤਾਂ ਕਿ 8 ਫਰਵਰੀ ਨੂੰ ਇੱਕ ਭਰਪੂਰ ਇਹਤਜਾਜ ਹੋਵੇ ਔਰ ਥੋੜ੍ਹੀ ਜਿਹੀ ਜਾਨ ਖਲਾਸੀ ਹੋਵੇ ਪਾਕਿਸਤਾਨ ਤਹਿਰੀਕ ਇਨਸਾਫ ਦੀ ਵੀ, ਅਤੇ ਇਮਰਾਨ ਖਾਨ, ਬੁਸ਼ਰਾ ਬੀਬੀ ਔਰ ਦੂਸਰੇ ਕੈਦੀਆਂ 'ਤੇ ਜਿਹੜਾ ਜ਼ੁਲਮ ਹੈ ਉਹ ਥੋੜ੍ਹਾ ਜਿਹਾ ਘਟੇ। ਅੱਛਾ ਜੀ, ਅੱਗੇ ਚੱਲਦੇ ਹੁਣ। ਅਗਲੀ ਖਬਰ ਲਾਹੌਰ ਤੋਂ ਹੈ। ਇੱਕ ਪਾਸੇ ਵਾਦੀ ਤੀਰਾ 'ਚ ਜੋ ਕੁਝ ਹੋ ਰਿਹਾ, ਦੂਜੇ ਪਾਸੇ ਬਾਜੀ ਮਰੀਮ ਜਿਹੜੇ ਨੇ ਉਹਨਾਂ ਨੇ ਆਪਣਾ ਕੰਮ ਜਿਹੜਾ ਉਹ ਸਿੱਧਾ ਹੀ ਕਰ ਛੱਡਿਆ। ਉਹਨਾਂ ਨੇ ਹੁਣ ਦੱਸਿਆ ਵੀ 35 ਇੰਚ ਤੋਂ ਵੱਡੀ ਪਤੰਗ ਅਤੇ 40 ਇੰਚ ਤੋਂ ਵੱਡੇ ਗੁੱਡੇ ਜਿਹੜੇ ਨੇ ਉਹਨਾਂ ਦੀ ਇਜਾਜ਼ਤ ਨਹੀਂ। ਵਜ੍ਹਾ ਕੀ ਹੈ? ਇਹਨਾਂ ਨੂੰ ਫਿਕਰ ਇਹ ਪਈ ਹੈ ਕਿ ਉਹਦੇ 'ਤੇ ਇਮਰਾਨ ਖਾਨ ਦੀਆਂ ਤਸਵੀਰਾਂ ਲੱਗ ਜਾਣੀਆਂ ਨੇ ਅਤੇ ਕੈਦੀ ਨੰਬਰ 804 ਲਿਖਿਆ ਜਾਣਾ ਹੈ। ਬਹੁਤੇ ਵੱਡੇ ਗੁੱਡੇ ਅਤੇ ਪਤੰਗਾਂ ਚੜ੍ਹ ਗਏ ਅਤੇ ਫਿਰ ਇਹਨਾਂ ਦੀ ਗੁੱਡੀ ਕੱਟੀ ਜਾਣੀ ਹੈ। ਬਹਰਹਾਲ ਇਹ ਤਾਂ ਹੁਣ ਲਾਹੌਰੀਆਂ ਦੇ ਉੱਤੇ ਹੈ। ਇੱਕ ਤਾਂ ਬਈ ਡੋਰ ਭੈੜੀ ਨਹੀਂ ਇਸਤੇਮਾਲ ਕਰਨੀ ਤਾਂ ਕਿ ਲੋਕਾਂ ਦੀਆਂ ਜਿਹੜੀਆਂ ਧੌਣਾਂ ਨਾ ਵੱਢੀਆਂ ਜਾਣ। ਇਹ ਤਾਂ ਜ਼ਾਹਿਰ ਹੈ ਤੁਹਾਨੂੰ ਬਸੰਤ ਵਾਲੇ ਪਾਸੇ ਲਾ ਰਹੇ ਨੇ 8 ਫਰਵਰੀ ਦੇ ਇਹਤਜਾਜ ਨੂੰ ਖ਼ਤਮ ਕਰਾਉਣ ਵਾਸਤੇ, ਕਿਉਂਕਿ ਐਨ ਉਸੇ ਦਿਨ ਇਹਤਜਾਜ ਹੈ ਜਿਸ ਦਿਨ ਇਹਨਾਂ ਬਸੰਤ ਰੱਖੀ ਹੈ। ਅਤੇ ਤੁਸੀਂ ਉਡਾਓ ਜ਼ਰੂਰ ਪਤੰਗਾ, ਲੇਕਿਨ ਉਹਦੇ 'ਤੇ ਇਮਰਾਨ ਖਾਨ ਦੀ ਤਸਵੀਰ ਵੀ ਜ਼ਰੂਰ ਲਾਓ। ਕੈਦੀ ਨੰਬਰ 804 ਲਿਖੋ ਜਾਂ PTI ਦਾ ਝੰਡਾ ਲਿਖੋ, ਲਾਓ, ਜੋ ਵੀ ਤੁਸੀਂ ਆਪਣੀ ਇਮਰਾਨ ਖਾਨ ਨਾਲ ਜਿਹੜੀ, ਇਹ ਤਾਂ ਮੈਨੂੰ ਹੁਣ ਦੱਸਣ ਦੀ ਲੋੜ ਨਹੀਂ। ਇਹ ਕੋਈ ਇਮਰਾਨ ਖਾਨ ਇਕੱਲਾ ਮੇਰਾ ਤਾਂ ਨਹੀਂ, ਤੁਹਾਡਾ ਸਾਰਿਆਂ ਦਾ ਹੈ। ਅਤੇ ਇਹ ਤੁਸੀਂ ਜ਼ਰੂਰ ਇਮਰਾਨ ਖਾਨ ਦਾ ਨਾਂ ਇਹ ਕੈਦੀ 804, ਕੈਦੀ ਨੰਬਰ 804 ਲਿਖ ਕੇ ਪਤੰਗਾਂ ਉਡਾਓ। ਲੇਕਿਨ ਇਹ ਜਿਹੜੀ ਸਾਜ਼ਿਸ਼ ਕਰ ਰਹੇ ਨੇ ਉਹ ਜ਼ਾਹਿਰ ਹੈ ਇਹੀ ਹੈ ਕਿ 8 ਫਰਵਰੀ ਦਾ ਜਿਹੜਾ ਇਹਤਜਾਜ ਹੈ ਉਹਨੂੰ ਕਿਸੇ ਤਰੀਕੇ ਨਾਲ ਨਾਕਾਮ ਕਰਨ। ਅੱਛਾ ਜੀ, ਅੱਗੇ ਇਹ ਸੰਧੇਲਾ ਸਾਹਿਬ ਕਹਿੰਦੇ ਨੇ ਕਿ ਯੂਰਪ ਨੂੰ ਮਰੀਮ ਨਵਾਜ਼ ਜੈਸੀ ਹੁਕਮਰਾਨ 250 ਸਾਲ ਕਬਲ ਮਿਲ ਗਈ ਸੀ। ਉਹ ਕਹਿ ਰਹੇ ਨੇ ਕਿ ਬਾਜੀ ਮਰੀਮ ਜਿਹੜੀ ਹੈ ਉਹਦੇ 'ਚ 250 ਸਾਲ ਪੁਰਾਣੀ ਰੂਹ ਹੈ। ਇਹ ਪਿਛਲੇ ਜਨਮ ਦੇ ਵਿੱਚ, ਇਹ ਨਹੀਂ ਉਹਨਾਂ ਨੇ ਕਿਹਾ ਪਿਛਲੇ ਜਨਮ 'ਚ, ਲੇਕਿਨ ਕਹਿਣ ਦਾ ਮਕਸਦ ਇਹ ਹੈ ਵੀ ਪਿਛਲੇ ਜਨਮ 'ਚ ਯੂਰਪ ਦੀ ਕੋਈ ਹੁਕਮਰਾਨ ਬਣੇ ਸਨ ਅਤੇ ਉਹਨਾਂ ਕਿਹਾ ਕਿ ਜਿਹੜਾ ਪਾਕਿਸਤਾਨ ਹੈ ਉਹਨੂੰ 250 ਸਾਲ ਤੋਂ ਬਾਅਦ ਲੇਟ ਮਿਲੀ ਹੈ। ਯੂਰਪ ਦੀ ਅੱਜ ਤਰੱਕੀ ਦੀ ਵਜ੍ਹਾ ਇਹ ਕਿ ਉੱਥੇ 250 ਸਾਲ ਪਹਿਲਾਂ ਕੋਈ ਮਰੀਮ ਨਵਾਜ਼ ਆ ਗਈ ਸੀ। ਅੱਲਾ ਖੈਰ ਬਈ। ਅਤੇ ਇਹ ਹੁਣ ਮੈਨੂੰ ਨਹੀਂ ਪਤਾ ਕਿ ਸੰਧੇਲਾ ਸਾਹਿਬ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ 'ਚ ਤੁਸੀਂ ਗੰਦੀਆਂ ਗਾਲਾਂ ਕੱਢ ਰਹੇ ਸੋ ਮਾਜ਼ਰਤ ਨਾਲ ਬਾਜੀ ਨੂੰ, ਅਤੇ ਸਾਡੇ ਲਈ ਤਾਂ ਕਾਬਲ ਇਹਤਰਾਮ ਨੇ, ਅਸੀਂ ਤਾਂ ਇਹੋ ਜਿਹੀ ਗੱਲ ਨਹੀਂ ਕਰ ਸਕਦੇ। ਅਤੇ ਨਾਲ ਤੁਸੀਂ ਬੱਤੀ ਜਿਹੜੀ ਬਣਾ ਕੇ, ਉਹ ਅਗਲੀ ਗੱਲ ਮੈਂ ਕਰ ਹੀ ਨਹੀਂ ਸਕਦਾ ਕਿਉਂਕਿ ਸਾਡੇ ਲਈ ਤਾਂ ਬੜੇ ਹੀ ਮੁਹਤਰਮ ਨੇ। ਅਤੇ ਉਹ ਹੁਣ ਮੈਨੂੰ ਇਹ ਦੱਸੋ ਵੀ ਉੱਥੇ ਕੋਈ ਸੰਧੇਲਾ ਵੀ ਹੋਏਗਾ 250 ਸਾਲ ਪਹਿਲੇ ਜਿਹੜਾ ਬੱਤੀ ਲਈ ਫਿਰਦਾ ਹੋਏਗਾ ਯੂਰਪ ਦੇ ਵਿੱਚ ਵੀ? ਕਿਆ ਬਾਤ ਹੈ, ਕਿਆ ਬਾਤ ਹੈ ਤੁਹਾਡੀ। ਅੱਛਾ ਜੀ, ਪਾਕਿਸਤਾਨ ਦੀ ਫੌਜ ਦੇ ਉੱਤੇ ਇਸਰਾਈਲ ਮੁਤਮਈਨ ਹੈ। ਇਸਰਾਈਲ ਨੂੰ ਕੋਈ ਮਸਲਾ ਨਹੀਂ ਪਾਕਿਸਤਾਨ ਦੀ ਫੌਜ ਦੇ ਉੱਤੇ। ਇਹ ਮਾਰਕੋ ਰੂਬੀਓ ਸਾਹਿਬ ਦੇ ਨਾਂ ਦੇ ਨਾਲ ਸਟੇਟਮੈਂਟ ਚਲਾਈ ਜਾ ਰਹੀ ਹੈ। ਅਮਰੀਕੀ ਵਜ਼ੀਰ ਖਾਰਜਾ ਸਾਹਿਬ ਦੇ ਨਾਲ ਵੀ ਪਾਕਿਸਤਾਨ ਵਾਲੇ ਜਿਹੜੇ ਨੇ ਫੌਜੀ ਜਿਹੜੇ ਨੇ ਇਹਨਾਂ ਨਾਲ ਸਾਨੂੰ ਕੋਈ ਰੌਲਾ ਨਹੀਂ। ਕਤਰ ਵਾਲੇ ਫੌਜੀਆਂ ਨਾਲ ਰੌਲਾ ਹੈ ਇਸਰਾਈਲ ਨੂੰ, ਅਤੇ ਤੁਰਕੀ ਵਾਲਿਆਂ ਨਾਲ, ਪਾਕਿਸਤਾਨ ਵਾਲਿਆਂ ਨਾਲ ਕੋਈ ਰੌਲਾ ਨਹੀਂ। ਮਤਲਬ ਬੰਦੇ ਨੂੰ ਹੋਣਾ ਤਾਂ ਇਹੋ ਜਿਹਾ ਹੀ ਚਾਹੀਦਾ ਹੈ ਨਾ ਵੀ ਕਿਸੇ ਨੂੰ ਬੰਦੇ ਨਾਲ ਰੌਲਾ ਨਾ ਹੋਵੇ। ਇਹ ਹੁਣ ਹੋ ਸਕਦਾ ਕੱਲ੍ਹ ਨੂੰ DG ISPR ਆ ਕੇ ਕਹਿਣ ਕਿ ਯਾਰ ਇਹ ਤਾਂ ਚੰਗੀ ਗੱਲ ਹੈ, ਸਾਡੇ ਨਾਲ ਉਹਨਾਂ ਨੂੰ ਰੌਲਾ ਕੋਈ ਨਹੀਂ। ਤੁਸੀਂ ਸਮਝੋ ਕਿ ਅਸੀਂ ਕਿੱਡੇ ਸ਼ਰੀਫ ਆਦਮੀ। ਅੱਛਾ ਜੀ, ਅੱਗੋਂ ਪੰਜਾਬ ਹਕੂਮਤ ਨੇ 132 ਗਾਣਿਆਂ ਦੇ ਉੱਤੇ ਪਾਬੰਦੀ ਆਇਦ ਕਰ ਦਿੱਤੀ ਹੈ। ਇਹਦਾ ਖਬਰ ਸੁਣੋ। ਪੰਜਾਬ ਦੀ ਇਤਲਾਤ ਤੋਂ ਸਕਾਫਤ ਦੇ ਵੱਲੋਂ ਜਾਰੀ ਕਰਦਾ ਬਾਜ਼ਾਬਤਾ ਨੋਟੀਫਿਕੇਸ਼ਨ ਗਾਣੇ ਦੇ ਬੋਲ, ਅਸ਼ਾਰ, ਧੁਨਾਂ ਗੈਰ ਅਖਲਾਕੀ ਨੇ, ਇਸ਼ਤਿਆਲ ਅੰਗੇਜ਼ ਨੇ, ਫੋਸ਼ ਨੇ ਅਤੇ ਡਬਲ ਮਾਨੀ ਰੱਖਦੇ ਨੇ। ਅੱਛਾ ਜੀ, ਠੀਕ ਹੈ। ਜੋ ਥੀਏਟਰ ਦੇ ਪਰਫਾਰਮੈਂਸ ਦੇ ਤੈਅਸ਼ੁਦਾ SOPs ਦੀ ਖੁੱਲ੍ਹੀ ਖਿਲਾਫਵਰਜ਼ੀ ਨੇ। ਇਹ ਇਕਦਾਮ 13 ਅਗਸਤ 2025 ਨੂੰ ਜਾਰੀ ਕਰਦਾ ਥੀਏਟਰ ਪਰਫਾਰਮੈਂਸ ਪਾਲਿਸੀ ਦੀ ਰੋਸ਼ਨੀ ਚੁੱਕਿਆ ਗਿਆ ਹੈ ਅਤੇ ਨੋਟੀਫਿਕੇਸ਼ਨ ਵਾਜ਼ੇ ਕੀਤਾ ਗਿਆ ਹੈ ਕਿ ਪਾਬੰਦੀ ਤਾ ਹੁਕਮੇ ਸਾਨੀ ਰਹੇਗੀ। ਇਹਦੀ ਖਿਲਾਫਵਰਜ਼ੀ ਦੀ ਸੂਰਤ ਦੇ ਵਿੱਚ ਕਿਸੇ ਕਿਸਮ ਦੀ ਰਿਆਇਤ ਨਹੀਂ ਦਿੱਤੀ ਜਾਏਗੀ। ਪੰਜਾਬ ਭਰ ਦੇ ਤਮਾਮ ਡਿਵੀਜ਼ਨਲ ਜ਼ਿਲ੍ਹੀ ਆਰਟ ਕੌਂਸਲਸ ਦੇ ਡਾਇਰੈਕਟਰ, ਡਿਪਟੀ ਡਾਇਰੈਕਟਰਸ ਔਰ ਨਿੱਜੀ ਥੀਏਟਰਸ ਦੇ ਮਾਲਕਾਨ ਅਤੇ ਪ੍ਰੋਡਿਊਸਰਸ ਨੂੰ ਸਖਤੀ ਨਾਲ ਹਦਾਇਤ ਜਾਰੀ ਕਰ ਦਿੱਤੀਆਂ ਗਈਆਂ ਨੇ। ਮਮਨੂਆ ਗਾਣਿਆਂ ਦੀ ਫਹਿਰਿਸਤ ਅਤੇ ਮੁਕੰਮਲ ਅਮਲ ਦਰਾਮਦ ਨੂੰ ਯਕੀਨੀ ਬਣਾਇਆ ਜਾਏਗਾ, ਮਹਿਕਮੇ ਨੇ ਖਬਰਦਾਰ ਕੀਤਾ ਹੈ। ਇਹ ਜਨਾਬ ਜਿਹੜੀ ਖਬਰ ਹੈ ਇਹ ਅਜ਼ਮਾ ਬੁਖਾਰੀ ਸਾਹਿਬਾ ਦਾ ਇਹ ਡਿਪਾਰਟਮੈਂਟ ਹੈ, ਉਹਨਾਂ ਨੇ। ਹੁਣ ਇਹ ਮੈਨੂੰ ਸਮਝ ਨਹੀਂ ਆਉਂਦੀ ਵੀ 132 ਗਾਣਿਆਂ 'ਤੇ ਪਾਬੰਦੀ ਆਇਦ ਕਰ ਦਿੱਤੀ ਹੈ ਕਿ ਉਹ ਫਾਸ਼ੀ ਫੈਲਾ ਰਹੇ ਨੇ, ਅਤੇ ਜਿਹੜੀ ਫਾਸ਼ੀ ਹਕੂਮਤ ਨੇ ਫੈਲਾਈ ਹੈ ਇਸ ਵੇਲੇ, ਔਰ ਆਂਦੇ ਨੇ ਜ਼ੂਮਾਨੀ ਹੈ। ਇਹ ਹੁਣ ਬਾਜੀ ਦਾ ਡਾਇਲੋਗ ਸੁਣੋ, ਇਸ ਤੋਂ ਵੱਡਾ ਜ਼ੂਮਾਨੀ ਡਾਇਲੋਗ ਹੋਰ ਕਿਹੜਾ ਹੋਣਾ ਹੈ? ਡਬਲ ਬੈਰਲ ਲਫ਼ਜ਼ ਕਿਹੜਾ ਹੋਣਾ ਹੈ? ਇਸ ਹਿਸਾਬ ਨਾਲ ਤੇ ਅਜ਼ਮਾ ਬੁਖਾਰੀ ਸਾਹਿਬਾ ਦੇ ਬੋਲਣ 'ਤੇ ਹੀ ਪਾਬੰਦੀ ਲੱਗ ਜਾਣੀ ਚਾਹੀਦੀ। ਇਹ ਸੁਣੋ ਕਿ ਜਲਸੇ ਸੇ ਇनको भी क्या मिला, इनको भी बाबा जी का ठुल्लू ही मिला। ਸੁਣ ਲਿਆ ਜੀ। ਇਹ ਹੁਣ ਜਿਹੜਾ ਬਾਬਾ ਜੀ ਦਾ ਠੁੱਲੂ ਵਾਲੀ ਗੱਲ ਹੈ, ਇਹ ਤਾਂ ਉੱਥੇ ਇੰਡੀਆ ਦੇ ਵਿੱਚ ਰੂਬੀਕਾ ਲਿਆਕਤ, ਉਹਨਾਂ ਨੂੰ ਇਹ ਮਾਮਲਾ ਪੇਸ਼ ਆਇਆ ਸੀ। ਉਹਨਾਂ ਨੇ ਉੱਥੇ ਕੀ ਕੀਤਾ ਸੀ ਉਹ ਮੇਰਾ ਖਿਆਲ ਨਾ ਹੀ ਸੁਣਵਾਈਏ ਤੁਹਾਨੂੰ ਤਾਂ ਬਿਹਤਰ ਹੈ। ਉਹਨਾਂ ਦੇ ਸ਼ੋਅ ਦੇ ਵਿੱਚ ਕਿਸੇ ਨੇ ਗੱਲ ਕੀਤੀ ਸੀ ਬਾਬਾ ਜੀ ਦੇ ਠੁੱਲੂ ਵਾਲੀ, ਉਹਨਾਂ ਸ਼ੋਅ 'ਚੋਂ ਹੀ ਬੰਦਾ ਕੱਢ ਦਿੱਤਾ ਸੀ। ਉਹਨਾਂ ਕਿਹਾ ਗਲੀਜ਼ ਆਦਮੀ, ਤੈਨੂੰ ਪਤਾ ਨਹੀਂ ਖਵਾਤੀਨ ਦੇ ਸਾਹਮਣੇ ਕਿਹੋ ਜਿਹੀ ਗੱਲ ਕਰਨੀ। ਅਤੇ ਇਹ ਹੁਣ ਅਜ਼ਮਾ ਬੁਖਾਰੀ ਸਾਹਿਬਾ ਖੁਦ ਇਹੋ ਜਿਹੇ ਅਲਫਾਜ਼ ਕਦੀ ਆਉਂਦੇ ਨੇ ਜਿਹੜੀਆਂ ਮਰੀਮ ਨਵਾਜ਼ ਦੇ ਉੱਤੇ ਤਨਕੀਦ ਕਰਦੇ ਨੇ ਲੋਕ, ਉਹਨਾਂ ਦੀਆਂ ਮਾਵਾਂ ਕੱਪੜੇ ਨਹੀਂ ਪਾਉਂਦੀਆਂ।
ਹੁਣ ਦੱਸੋ ਵੀ ਜੇ ਫਾਸ਼ੀ ਤਾਂ ਤੁਸੀਂ ਆਪ ਫੈਲਾ ਰਹੇ ਹੋ, ਲੇਕਿਨ ਚਲੋ ਅੱਗੇ ਚੱਲਨੇ ਜੀ। ਇਹ ਨਵਾਂ ਕਾਨੂੰਨ ਆ ਗਿਆ ਬਈ, ਧਿਆਨ ਨਾਲ ਸਾਰੇ, ਨਿੱਘੀ ਗੱਲ ਤੇ ਤੁਹਾਨੂੰ ਦੱਸੀ, ਹੁਣ ਅਗਲੀ ਗੱਲ ਵੀ, ਕਸੂਤੀ ਗੱਲ ਵੀ ਸੁਣ ਲਓ। ਬੀਵੀ ਨੂੰ ਘੂਰਨਾ, ਤਲਾਕ ਜਾਂ ਦੂਸਰੀ ਸ਼ਾਦੀ ਦੀ ਧਮਕੀ ਦੇਣਾ, ਗਾਲੀ ਦੇਣਾ ਜੁਰਮ ਕਰਾਰ, ਜੇਲਾਂ ਹੋਣਗੀਆਂ। ਹੁਣ ਜਿਹੜੇ ਬੰਦੇ, ਦੇਖੋ ਜਿਹੜਾ ਮਾਰਨਾ ਕੁੱਟਣਾ ਉਹ ਤਾਂ ਬੜਾ ਸ਼ਦੀਦ ਖਰਾਬ ਹੈ, ਉਹ ਤਾਂ ਨਾ ਇਸਲਾਮ 'ਚ ਇਜਾਜ਼ਤ ਹੈ, ਨਾ ਉਹਦੀ ਇਜਾਜ਼ਤ ਕਿਸੇ ਵੀ ਹੋਰ ਮਜ਼ਹਬ 'ਚ ਹੈ, ਨਾ ਅਖਲਾਕੀਆਤ 'ਚ। ਉਹ ਤਾਂ ਨਿਰੀ ਬੇਸ਼ਰਮੀ ਅਤੇ ਬਗੈਰਤੀ ਹੈ ਜਦੋਂ ਕੋਈ ਬੰਦਾ ਵੀ ਆਪਣੇ ਤੋਂ ਕਮਜ਼ੋਰ ਜਾਂ ਜਿਹਨੂੰ ਉਹ ਕਮਜ਼ੋਰ ਸਮਝਦਾ ਉੱਤੇ ਹੱਥ ਚੁੱਕਦਾ ਹੈ। ਅਤੇ ਉਹ ਬੇਗਮ ਦੇ ਉੱਤੇ ਹੱਥ ਚੁੱਕੋ ਜਾਂ ਆਪਣੇ ਕਿਸੇ ਬੱਚੇ ਨੂੰ ਮਾਰੋ। ਮਤਲਬ ਹੁਣ ਮਾਂ ਨੇ ਅਗਰ ਛੋਟੀ ਮੋਟੀ ਹਲਕੀ ਫੁਲਕੀ ਸਪੈਂਕ ਕਰ ਲਈ ਉਹ ਤਾਂ ਸਮਝ ਆਉਂਦੀ ਹੈ। ਹੁਣ ਮੈਂ ਮਾਵਾਂ ਦੇ ਉੱਤੇ ਪਾਬੰਦੀਆਂ ਨਹੀਂ ਲਾ ਰਿਹਾ, ਉਹਨਾਂ ਨੇ ਇਹ ਜਿਹੜੇ ਫਿਰ ਬਾਂਦਰਾਂ ਹੱਥ ਉਸਤਰੇ ਨੇ, ਜਿਹੜੇ ਅੱਜ ਕੱਲ੍ਹ ਦੇ ਜਵਾਕ ਨੇ, ਇਹਨਾਂ ਨੂੰ ਮਾਵਾਂ ਨੇ ਸਿੱਧਾ ਵੀ ਕਰਨਾ ਹੁੰਦਾ, ਮੈਂ ਉਹਨਾਂ ਦੇ ਉੱਤੇ ਨਹੀਂ ਪਾਬੰਦੀ ਲਾ ਰਿਹਾ। ਲੇਕਿਨ ਮੈਂ ਗੱਲ ਕਰਨਾ ਜਿਹੜਾ ਬੱਚਿਆਂ ਨੂੰ ਕਸਾਈਆਂ ਤਰ੍ਹਾਂ ਮਾਰਦੇ ਨੇ, ਉਹ ਵੀ ਬੇਸ਼ਰਮੀ ਹੈ। ਬੇਗਮ ਦੇ ਨਾਲ ਜਿਹੜੀ ਬਦਤਮੀਜ਼ੀ ਹੈ ਉਹ ਵੀ ਬੇਸ਼ਰਮੀ ਹੈ। ਲੇਕਿਨ ਯਾਰ ਹੁਣ, ਔਰ ਕਈ ਬੇਗਮਾਂ ਵੀ ਬੰਦਿਆਂ ਦੇ ਖੁੰਨੇ ਸੇਕਦੀਆਂ ਨੇ, ਸਮਝਦੇ ਹੋ ਨਾ। ਅਤੇ ਲੇਕਿਨ ਇਹ ਜਿਹੜਾ ਹੁਣ ਇਹਨਾਂ ਕਾਨੂੰਨ ਬਣਾਈ ਜਾਂਦੇ ਨੇ, ਇਹ ਉੱਥੋਂ ਤੱਕ ਤਾਂ ਠੀਕ ਹੈ ਤਸ਼ੱਦਦ 'ਤੇ, ਲੇਕਿਨ ਇਹ ਗਾਂਹ ਹੀ ਵਧੀ ਜਾਂਦੇ ਨੇ। ਵਧਣ ਕਿਉਂ ਰਹੇ ਨੇ? ਇਹਨਾਂ ਦਾ ਮਾਮਲਾ ਇਹ ਕਿ ਹੋਰ ਗੱਲਾਂ ਦੇ ਵਿੱਚ ਪਾਈਏ, NGOs ਦੇ ਕਹਿਣ ਦੇ ਉੱਤੇ ਇਹੋ ਜਿਹੇ ਕਾਨੂੰਨ ਬਣਾਈ ਜਾਂਦੇ। ਹੁਣ ਆਉਂਦੇ ਨੇ ਘੂਰਨਾ ਜਿਹੜਾ ਹੈ ਨਾ, ਉਹ ਵੀ ਜੁਰਮ ਹੈ। ਮਾਰੇ ਗਏ ਬਈ, ਇਹ ਤਾਂ ਬੰਦੇ, ਪੰਜਾਬ ਸਾਰਾ ਤਾਂ ਜੇਲ੍ਹਾਂ 'ਚ ਹੋਏਗਾ ਘੂਰਨ ਤੋਂ। ਉੱਥੇ ਤਾਂ ਜ਼ਨਾਨੀਆਂ ਵੀ ਔਰੇ ਤਰੀਕੇ ਨਾਲ ਘੂਰਦੀਆਂ ਨੇ। ਬੰਦਾ ਆਪਣੀ ਭੈਣ ਨੂੰ ਪੈਸੇ ਕੱਢ ਕੇ ਦੇਣ ਡਿਆ ਹੋਵੇ ਅਤੇ ਉੱਤੇ ਵੀ ਜ਼ਨਾਨੀ ਘੂਰਦੀ, ਪਤਾ ਹੀ ਹੈ ਤੁਹਾਨੂੰ। ਮਾਂ ਦੇ ਕੋਲ ਬਹੁਤਾ ਚਿਰ ਕਈ ਵਾਰੀ ਬੰਦਾ ਬਹਿ ਜਾਏ ਅਤੇ ਫਿਰ ਵੀ ਜ਼ਨਾਨੀ ਘੂਰਦੀ ਹੈ ਵੀ ਮੇਰੇ ਲਾਗੇ ਤਾਂ ਨਹੀਂ ਬਹਿੰਦਾ। ਇਸੇ ਤਰੀਕੇ ਨਾਲ ਜ਼ਨਾਨੀ ਕੋ ਬਹਿ ਜਾਏ ਤਾਂ ਮਾਂ ਘੂਰਦੀ ਹੈ। ਅਤੇ ਫਿਰ ਨਿਆਣੇ ਪ੍ਰਾਹੁਣਿਆਂ ਦੇ ਬੈਠੇ ਰੂਹ ਅਫਜ਼ਾ ਦੇ ਗਲਾਸ ਵੱਲ ਬਹੁਤਾ ਵੇਖ ਲੈਣੀ ਆ, ਪੈਪਸੀ ਦੀ ਬੋਤਲ ਵੱਲ, ਅਤੇ ਫਿਰ ਵੀ ਮਾਂ ਘੂਰਦੀ ਹੈ ਉੱਥੇ। ਅਤੇ ਜੇ ਕੋਈ ਪ੍ਰਾਹੁਣੇ ਆਉਣ ਲੱਗੇ 10 20 50 100 500 1000 5000 ਜਿਹੜਾ ਵੀ ਨੋਟ ਦੇਣ ਲੱਗਦੇ ਨੇ ਨਿਆਣੇ ਨੂੰ, ਅਤੇ ਫਿਰ ਵੀ ਮਾਂ ਘੂਰਦੀ ਹੈ। ਬਈ ਘੂਰਨਾ ਤਾਂ ਸਾਡੇ ਕਲਚਰ ਦੇ ਵਿੱਚ ਇੱਕ ਆਮ ਗੱਲ ਹੈ। ਹੁਣ ਉਹਨਾਂ ਨੇ ਆਖਿਆ ਵੀ ਘੂਰਨਾ ਵੀ ਜੁਰਮ ਹੈ। ਬੀਵੀ ਬੱਚਿਆਂ ਦੇ ਸਮਾਜੀ ਤਹੱਫੁਜ਼ ਤੋਂ ਮੁਤੱਲਕ ਅਹਿਮ ਕਾਨੂੰਨ ਪਾਰਲੀਮੈਂਟ ਦੇ ਮੁਸ਼ਤਰਕਾ ਇਜਲਾਸ ਤੋਂ ਪਾਸ ਹੋ ਗਿਆ। ਹੁਣ ਜੇਲਾਂ ਹੋਣਗੀਆਂ ਜਨਾਬ, ਅਤੇ ਜਿਹੜਾ ਬੰਦਾ ਵੀ ਵਾਇਲੇਸ਼ਨ ਕਰੇਗਾ, ਹੁਣ ਅੱਗੇ ਵੀ ਸੁਣ ਲਓ, ਇਤਲਾਕ ਵਫਾਕੀ ਦਾਰੁਲ ਹੁਕੂਮਤ ਇਸਲਾਮਾਬਾਦ 'ਤੇ ਹੋਏਗਾ। ਡੋਮੈਸਟਿਕ ਵਾਇਲੈਂਸ ਬਿੱਲ 2025 ਦਾ ਇਤਲਾਕ ਬੀਵੀ ਬੱਚਿਆਂ ਤੇ ਬਜ਼ੁਰਗ ਅਫਰਾਦ, ਲੈਪਾਲਕ, ਟਰਾਂਸਜੈਂਡਰ ਔਰ ਇੱਕ ਸਾਥ ਰਹਿਣ ਵਾਲਿਆਂ 'ਤੇ ਹੋਏਗਾ। ਬਿੱਲ 'ਚ ਬੀਵੀ ਬੱਚੇ ਜਾਂ ਘਰ 'ਚ ਰਹਿਣ ਵਾਲੇ ਦੀਗਰ ਅਫਰਾਦ ਨੂੰ ਗਾਲੀ ਦੇਣਾ ਵੀ ਜੁਰਮ ਕਰਾਰ ਦੇ ਦਿੱਤਾ ਹੈ। ਇਹ ਹੁਣ ਜਿਹੜੀਆਂ ਮਾਵਾਂ ਆਉਂਦੀਆਂ ਨਾ, ਔਂਤਰਿਓ ਮਰ ਜਾਣਿਓ ਨਖੱਤਿਓ, ਇਹ ਹੁਣ ਜਨਾਬ ਇੱਕ ਕਾਬਲੇ ਜੁਰਮ ਹੋ ਗਿਆ, ਅਤੇ ਇਹਦੇ 'ਤੇ ਤੁਹਾਨੂੰ ਹੋਏਗੀ ਜੇਲ੍ਹ। ਇਹ ਜਿਹੜੀ ਮਤਲਬ ਬੀਵੀਆਂ ਕਹਿ ਦਿੰਦੀਆਂ ਸਨ ਵੀ, ਇਹ ਤਲਾਲ ਚੌਧਰੀ ਸਾਹਿਬ ਨੇ ਫਿਰ ਆਖਰ 'ਤੇ ਦੱਸਿਆ, ਔਰ ਉਹਨਾਂ ਦਾ ਦੱਸਣਾ ਵੈਸੇ ਬਣਦਾ ਸੀ। ਤਲਾਲ ਚੌਧਰੀ ਸਾਹਿਬ ਨੇ ਥੋੜ੍ਹਾ ਜਿਹਾ ਆਸਰਾ ਦਿੱਤਾ ਬੰਦਿਆਂ ਨੂੰ। ਉਹਨਾਂ ਆਖਿਆ ਵੀ ਇਸ ਤਰ੍ਹਾਂ ਨਹੀਂ, ਸਿਰਫ ਇਕੱਲਾ ਜ਼ਨਾਨੀਆਂ ਨਾਲ ਜ਼ੁਲਮ ਨਹੀਂ ਹੁੰਦਾ, ਬੰਦਿਆਂ ਨੂੰ ਵੀ ਕੁੱਟ ਪੈਂਦੀ ਹੈ। ਤੁਹਾਨੂੰ ਚੇਤੇ ਆ ਗਿਆ ਹੋਣਾ ਤਲਾਲ ਸਾਹਿਬ ਦਾ ਤਨਜ਼ੀਮ ਸਾਜ਼ੀ ਵਾਲਾ ਵਾਕਿਆ। ਮੈਂ ਕਹਿਣਾ ਤਾਂ ਨਹੀਂ ਸੀ ਚਾਹੁੰਦਾ, ਲੇਕਿਨ ਉਹਨਾਂ ਨੇ ਅੱਜ ਸਟੇਟਮੈਂਟ ਦਿੱਤੀ ਹੈ ਕਿ ਬਈ ਬੰਦਿਆਂ ਨਾਲ ਵੀ ਜ਼ੁਲਮ ਹੁੰਦੇ ਨੇ, ਅਤੇ ਇਸ ਲਈ ਅਸੀਂ ਬੰਦਿਆਂ ਦਾ ਵੀ ਨਾਂ ਪਾਇਆ ਇਸ ਲਈ ਵੀ ਅਗਰ ਬੰਦੇ ਨੂੰ ਕੋਈ ਗਾਲਾਂ ਕੱਢੇ। ਇਹ ਜ਼ਨਾਨੀਆਂ ਵੀ ਆਉਂਦੀਆਂ ਨਾ ਕਿ ਫੜ ਆਪਣੀਆਂ ਕੁੰਜੀਆਂ, ਆਹ ਫੜ ਆਪਣੇ ਯਾਣੇ ਅਤੇ ਭਾਂਡੇ, ਅਤੇ ਮੈਂ ਪੇਕੇ ਚੱਲੀ ਹਾਂ। ਉਹ ਗੁੱਸੇ ਹੋ ਕੇ ਭਰਜਾਈਆਂ ਕਈ ਵਾਰੀ, ਮਤਲਬ ਸਾਡੀਆਂ ਤਾਂ ਭਰਜਾਈਆਂ ਹੀ ਲੱਗਦੀਆਂ ਨੇ ਸਾਰੀਆਂ, ਕਈ ਵਾਰੀ ਗੁੱਸੇ ਹੋ ਕੇ ਆਉਂਦੀਆਂ ਨੇ ਵੀ ਚੱਲੀ ਮੈਂ ਮਾਂ ਪਿਓ ਵੱਲ, ਮੈਂ ਛੱਡ ਦੇਣਾ, ਮੈਂ ਨਹੀਂ ਤੇਰੇ ਨਾਲ ਰਹਿਣਾ। ਉਹ ਦਿਨ ਹੀ ਭੈੜਾ ਸੀ ਜਿੱਦਣ ਤੂੰ ਮੇਰੀ ਕਿਸਮਤ 'ਚ ਆ ਗਿਆ। ਮੇਰੇ ਮਾਂ ਪਿਓ ਨੇ ਪਤਾ ਨਹੀਂ ਤੇਰੇ 'ਚ ਕੀ ਵੇਖਿਆ। ਇਹ ਹੁਣ ਸਾਰੀਆਂ ਗੱਲਾਂ ਚੇਤੇ ਰੱਖਿਓ ਜੇ ਤੁਸੀਂ ਇਸਲਾਮਾਬਾਦ ਰਹਿੰਦੇ ਹੋ, ਅਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਕਾਬਲੇ ਦਸਤ ਅੰਦਾਜ਼ੀ ਪੁਲਿਸ ਹੈ, ਅਤੇ ਤੁਹਾਡੇ 'ਤੇ ਪਰਚਾ ਹੋ ਸਕਦਾ। ਹਾਂ, ਹੁਣ ਜੇ ਤੁਸੀਂ ਕਿਸੇ ਨੇ ਇੱਕ ਦੂਜੇ ਨਾਲ ਲੜਾਈ ਕਰਨੀ ਹੈ ਅਤੇ ਮੋਟਰਸਾਈਕਲ 'ਤੇ ਗੱਡੀ 'ਤੇ ਬਵੋ, ਫੈਜ਼ਾਬਾਦ ਜਾਓ, ਪਿੰਡੀ ਦੇ ਵਿੱਚ ਜਾ ਕੇ ਕਰੋ, ਜਾਂ ਪਰਲੇ ਪਾਸੇ ਨੂੰ ਉੱਤੇ ਚੜ੍ਹ ਜਾਓ। ਉਹ ਮੇਰਾ ਮਤਲਬ ਉਹ ਪੀਰ ਸਾਹਿਬ ਆ ਤੋਂ ਉਤਲੇ ਪਾਸੇ ਥੋੜ੍ਹਾ ਜਿਹਾ, ਉੱਥੋਂ KP ਸ਼ੁਰੂ ਹੋ ਜਾਂਦਾ, ਉੱਥੇ ਜਾ ਕੇ ਕਰੋ। ਇਸਲਾਮਾਬਾਦ 'ਚ ਕੀਤਾ ਅਤੇ ਉੱਥੇ ਜਨਾਬ ਇੱਕ ਕਾਬਲੇ ਦਸਤ ਅੰਦਾਜ਼ੀ ਪੁਲਿਸ ਹੈ, ਅਤੇ ਤੁਸੀਂ ਚੁੱਕੇ ਜਾਓਗੇ। ਅੱਛਾ, ਇਹ ਹੀ ਨਹੀਂ, ਬੀਵੀ ਬੱਚੇ ਜਾਂ ਘਰ ਦੇ ਦੀਗਰ ਅਫਰਾਦ ਨੂੰ ਜਜ਼ਬਾਤੀ ਨਫਸੀਆਤੀ ਤੌਰ 'ਤੇ ਪਰੇਸ਼ਾਨ ਕਰਨਾ ਵੀ ਜੁਰਮ ਹੈ। ਲੈ ਦੱਸੋ, ਤੁਸੀਂ ਕੀ ਚਾਹੁੰਦੇ ਹੋ, ਲੋਕ ਇਕੱਠੇ ਨਾ ਰਹਿਣ? ਬਸ ਸਾਡਾ ਤਾਂ ਕਲਚਰ ਹੀ ਹੈ, ਜਦੋਂ ਤੱਕ ਅਸੀਂ ਜਜ਼ਬਾਤੀ ਤੌਰ 'ਤੇ ਪਰੇਸ਼ਾਨ ਨਾ ਕਰੀਏ। ਮੈਂ ਇਹਨੂੰ ਨੈਗੇਟਿਵ ਸੈਂਸ 'ਚ ਨਹੀਂ ਕਹਿ ਰਿਹਾ, ਉਹ ਤਾਂ ਨਹੀਂ ਕਰਨਾ ਚਾਹੀਦਾ ਹੈ, ਕਿਸੇ ਨੂੰ ਵੀ ਅਬਿਊਜ਼ ਨਹੀਂ ਕਰਨਾ ਚਾਹੀਦਾ, ਲੇਕਿਨ ਰੁੱਸਦੇ ਨੇ ਸਾਡੇ 'ਤੇ, ਸਾਰਾ ਦਿਨ ਰੁੱਸੇ ਰਹਿੰਦੇ ਨੇ ਲੋਕ, ਸਮਝਦੇ ਹੋ ਨਾ, ਜਜ਼ਬਾਤੀ ਨਫਸੀਆਤੀ। ਉੱਥੇ ਤਾਂ ਸੱਸ ਨੌ ਸਾਰਾ ਦਿਨ ਇਹੀ ਕੰਮ ਚੱਲਦਾ ਉੱਥੇ। ਅੱਛਾ, ਮੁਰਤਕਿਬ ਅਫਰਾਦ ਨੂੰ 3 ਸਾਲ ਦੀ ਸਜ਼ਾ। ਲੈ ਦੱਸੋ, ਇਹ ਮਤਲਬ ਬੰਦਾ ਘਰ ਆਵੇ, ਨੌ ਸੱਸ ਲੜ ਰਹੀ ਹੋਵੇ, ਦੋਵਾਂ ਨੂੰ ਪੁਲਿਸ ਫੜ ਕੇ ਲੈ ਜਾਏ, 3 ਸਾਲ ਦੀ ਸਜ਼ਾ। ਲਓ, ਬੰਦਿਆਂ ਦੀਆਂ ਤਾਂ ਈਦਾਂ ਹੋ ਗਈਆਂ ਹਿਸਾਬ ਨਾਲ। ਇਹ ਕਿਹੜੇ ਕਾਨੂੰਨ ਬਣਾ ਰਹੇ ਹੋ ਬਈ? ਕੌਣ ਲੋਕ ਹੋ ਤੁਸੀਂ? ਅਤੇ ਨਾਲ ਜੁਰਮਾਨਾ ਵੀ। ਬੀਵੀ ਬੱਚਿਆਂ ਦੇ ਇਲਾਵਾ ਘਰ ਦੇ ਵਿੱਚ ਮਜ਼ਦੂਰ ਬਜ਼ੁਰਗ ਅਫਰਾਦ ਦਾ ਤਾਕਬ ਕਰਨਾ ਵੀ ਜੁਰਮ ਹੋਏਗਾ। ਬੀਵੀ ਨੂੰ ਮਰਜ਼ੀ ਦੇ ਬਗੈਰ ਘਰ ਦੇ ਦੀਗਰ ਇਹ ਜ਼ਬਰਦਸਤ ਕਾਨੂੰਨ ਬਣਾਇਆ ਜੇ, ਸੁਣੋ ਜ਼ਰਾ।
बीवी ਨੂੰ ਮਰਜ਼ੀ ਦੇ ਬਗੈਰ ਘਰ ਦੇ ਦੀਗਰ ਅਫਰਾਦ ਦੇ ਨਾਲ ਰੱਖਣਾ ਵੀ ਜੁਰਮ ਹੋਏਗਾ। ਮਤਲਬ ਅਗਰ ਤੁਹਾਡੀ ਘਰ ਵਾਲੀ ਆਂਦੀ ਵੀ ਮੈਂ ਤੇਰੀ ਮਾਂ ਦੇ ਨਾਲ ਨਹੀਂ ਰਹਿਣਾ, ਮੈਂ ਤੇਰੇ ਮਾਂ ਪਿਓ ਦੇ ਨਾਲ ਨਹੀਂ ਰਹਿਣਾ, ਤੇ ਤੁਸੀਂ ਉਹਨੂੰ ਰੱਖਦੇ ਹੋ, ਤੇ ਉਹ ਪੁਲਿਸ ਦੇ ਵਿੱਚ ਫੋਨ ਕਰ ਦਿੰਦੀ ਹੈ, ਤੇ ਤੁਸੀਂ ਫੜ ਕੇ ਅੰਦਰ, ਤੇ 3 ਸਾਲ ਦੀ ਸਜ਼ਾ। ਹੋਇਆ ਜੇ ਨਾ ਜ਼ਬਰਦਸਤ ਕਾਨੂੰਨ। ਮੈਂ ਆਨਾ ਬਾਂਦਰਾਂ ਦੇ ਹੱਥ ਮਾਚਿਸ ਦੇ ਦਿੱਤੀ ਹੈ। ਅੱਛਾ, ਅੱਗੇ ਚੱਲਨੇ ਜੀ। बीवी या घर च रहने वाले दीगर अफराद ਨੂੰ जिस्मानी तकलीफ पहुँचाने की धमकी भी काबिले सज़ा। चलो यह तो ठीक है भी जिस्मानी सज़ा पहुँचाना या जिस्मानी सज़ा का थ्रैट देना भी मैं तेरे दंद भन देने ने, ये तो चलो तुसी ਇਹਦੇ ਤੇ 3 साल की सज़ा रखो, तो मैं तेरे हूरा मारना, मैं तेरियां मोहरां भन देनियां ने, ये तो गल समझ आउंदी है। लेकिन यह जनानियां भी कई बार चिमटे चुक के मारदियां ने, तुहानूं पता है मेरा मतलब, ये तो काम बड़ा खराब हो जाएगा, मेरी समझ तो बाहर है। करना की चाहुंदे ने, तो बस ਇਹੋ ਜਿਹੀਆਂ ਗੱਲਾਂ ਕੀਤੀਆਂ ਨੇ ਕਿ 7 ਦਿਨ ਦੇ ਅੰਦਰ ਦਰਖਾਸਤ ਆਏਗੀ ਤੇ 90 ਦਿਨਾਂ 'ਚ ਫੈਸਲਾ ਹੋ ਜਾਏਗਾ, ਤੇ ਜਿਹੜੇ ਵੀ ਲੋਕ ਕੋਈ ਵੀ ਬਦਸਲੂਕੀ ਕਰਦੇ ਨੇ 3 ਸਾਲ ਦੀ ਸਜ਼ਾ ਉਹਨਾਂ ਨੂੰ ਦੇ ਦਿੱਤੀ ਜਾਏਗੀ। ਬਹਰਹਾਲ ਮੈਂ ਥੋੜ੍ਹਾ ਜਿਹਾ ਤੁਹਾਨੂੰ ਕਹਾਂਗਾ ਕਿ ਬਈ ਡੋਮੈਸਟਿਕ ਵਾਇਲੈਂਸ ਤੇ ਠੀਕ ਹੈ, ਫਿਜ਼ੀਕਲ ਅਬਿਊਜ਼ ਵੀ ਠੀਕ ਹੈ, ਵਰਬਲ ਅਬਿਊਜ਼ ਗਾਲਾਂ ਕੱਢਣ ਤੱਕ ਵੀ ਠੀਕ ਹੈ, ਲੇਕਿਨ ਇਹ ਜਿਹੜਾ ਕਿ ਆਖਿਆ ਵੀ ਤਲਾਕ ਦੀ ਧਮਕੀ, ਉਹ ਬਈ ਧਮਕੀ ਰਹਿ ਜਾਂਦੀ ਬੰਦਿਆਂ ਦੇ ਕੋਲ, ਔਰਤਾਂ ਕੋਲ ਵੀ ਤੇ ਬੰਦਿਆਂ ਕੋਲ ਵੀ, ਮੈਂ ਛੱਡ ਕੇ ਚੱਲੀ ਤੈਨੂੰ। ਹੁਣ ਇਹਦੇ ਤੇ ਵੀ 3 ਸਾਲ ਕੈਦ ਕਰੋਗੇ, ਕਿਹੜੇ ਲੋਕ ਹੋ ਯਾਰ ਤੁਸੀਂ। ਅੱਛਾ ਜੀ, ਅੱਗੋਂ ਫਾਰਮ 47 ਦੀ ਹਕੂਮਤ ਆਪਣੀ ਬੇਗਮਾਤ ਨਾਲ ਜ਼ਬਰਦਸਤੀ ਹੁਣ ਪਿਆਰ ਵੀ ਕਰਵਾਏਗੀ। ਇੰਨੀਆਂ ਪਾਬੰਦੀਆਂ ਲਾਤੀਆਂ ਗਈਆਂ ਨੇ ਕਿ ਹੁਣ ਨਾ ਬੰਦਾ ਬੁੱਢੀ ਨੂੰ ਘੂਰ ਸਕਦਾ ਹੈ ਤੇ ਨਾ ਬੁੱਢੀ ਬੰਦੇ ਨੂੰ। ਬਈ ਕਿਸੇ ਵੇਲੇ ਘੂਰ ਕੇ ਵੀ ਇੱਕ ਦੂਜੇ ਵੱਲ ਬੰਦਾ ਹੱਸਦਾ ਹੈ। ਬਹਰਹਾਲ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਇਹ ਹੁਣ ਕੰਮ ਦੂਰ ਨਿਕਲ ਜਾਏਗਾ। ਅੱਛਾ ਜੀ, ਅਗਲੀ ਖਬਰ ਲੈ ਲਓ ਕਿ ਅੰਦਰੂਨੀ ਜ਼ਰਾਏ ਨੇ ਦੱਸਿਆ, ਇਹ ਮਜ਼ਾਕ ਹੀ ਉਡਾਇਆ ਮੁੰਨੇ ਮੁਨੀਬ ਦਾ ਕਿਸੇ ਨੇ, ਵੀ ਅੰਦਰੂਨੀ ਜ਼ਰਾਏ ਨੇ ਦੱਸਿਆ ਵੀ ਇਸਰਾਈਲ ਨੂੰ ਤਬਾਹ ਕਰਨ ਵਾਲਾ ਜਿਹੜਾ 5 ਮਿੰਟਾਂ 'ਚ ਤਬਾਹ ਕਰਨ ਵਾਲਾ ਬਟਨ ਸੀ ਨਾ, ਉਹ 9 ਮਈ ਵਾਲੇ ਦਿਨ PTI ਵਾਲਿਆਂ ਨੇ ਡੰਡੇ ਮਾਰ ਕੇ ਭੰਨ ਦਿੱਤਾ। ਕਿਉਂਕਿ ਜ਼ਾਹਿਰ ਹੈ ਇਸ ਤਰ੍ਹਾਂ ਹੀ ਲੱਗਦਾ ਹੈ ਜੋ ਕੁਝ ਇਹਨਾਂ ਨੇ ਹੁਣ ਕੀਤਾ, ਜਿਵੇਂ ਸੁਸਰੀ ਤਰ੍ਹਾਂ ਸੌਂ ਗਏ ਨੇ, ਜਾਂ ਤਾਂ ਪਹਿਲਾਂ ਲੋਕਾਂ ਨੂੰ ਨਾ ਦੱਸਦੇ, ਐਵੇਂ ਲੋਕਾਂ ਨੂੰ ਇਸਰਾਈਲ ਦੇ ਖਿਲਾਫ ਕੀਤਾ ਸਾਰੀ ਉਮਰ ਇਹਨਾਂ, ਤੇ ਹੁਣ ਉੱਥੇ ਜਾ ਕੇ ਤੇ ਲੰਮੇ ਪੈ ਗਏ ਨੇ, ਜਾਂ ਪਹਿਲਾਂ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਸਾਰੀਆਂ ਗੱਲਾਂ ਕਿਉਂ ਪਾਈਆਂ ਜੇ, ਪਹਿਲਾਂ ਲੋਕਾਂ ਨੂੰ ਮਤਨਫਰ ਕੀਤਾ, ਤੇ ਹੁਣ ਜਿਹੜੇ ਜਾ ਕੇ ਤੇ ਪਰ ਬਹਰਹਾਲ ਇਹ ਜਨਾਬ ਇਹਨਾਂ ਦਾ 27ਵੀਂ 100 ਹੈ, ਅਸੀਂ ਇਹੀ ਕਹਿ ਸਕਦੇ ਹਾਂ, ਹੋਰ ਅਸੀਂ ਇਹਨਾਂ ਨੂੰ ਕੀ ਕਹਿਣਾ। ਤੇ ਮਰੀ ਦੇ ਵਿੱਚ ਮੌਸਮ ਬਹੁਤ ਖ਼ਰਾਬ ਹੈ ਜੀ। ਇੱਕ ਤਾਂ ਮੀਆਂ ਸਾਹਿਬ ਮਰੀ ਪਹੁੰਚ ਗਏ ਨੇ, ਦੂਸਰਾ ਮੌਸਮ ਮਰੀ ਦੇ ਵਿੱਚ ਬਹੁਤ ਖ਼ਰਾਬ ਹੈ, ਬਰਫ਼ ਬੜੀ ਪਈ ਹੈ। ਮੇਰੀ ਤੁਹਾਡੇ ਕੋਲੋਂ ਰਿਕੁਐਸਟ ਇਹੀ ਹੈ ਵੀ ਪਾਕਿਸਤਾਨ ਹੋਵੇ ਜਾਂ ਸਾਡੇ ਵਰਗੇ ਦੂਜੇ ਮੁਲਕ ਜਿਹੜੇ ਨੇ, ਉੱਥੇ ਰਿਸੋਰਸਿਸ ਘੱਟ ਨੇ ਅਤੇ ਥੋੜ੍ਹੀ ਜਿਹੀ ਐਡਮਿਨਿਸਟ੍ਰੇਸ਼ਨ ਦੀ ਵੀ ਕਮੀ ਹੁੰਦੀ ਹੈ, ਅਤੇ ਥੋੜ੍ਹੇ ਅਸੀਂ ਲੋਕ ਵੀ ਡਿਸਿਪਲਿਨ ਨਹੀਂ, ਇਸ ਲਈ ਸ਼ਦੀਦ ਮੌਸਮ ਦੇ ਵਿੱਚ ਘਰ ਹੀ ਰਿਹਾ ਕਰੋ, ਤੁਹਾਡੀ ਮਿਹਰਬਾਨੀ। ਇਹੋ ਜਿਹੇ ਇਲਾਕਿਆਂ 'ਚ ਜਾਂਦੇ ਹੋ, ਟ੍ਰੈਫਿਕ 'ਚ ਫਸਦੇ ਹੋ, ਡਰਾਈਵ ਕਰਨ ਦੀ ਵੀ ਤੁਹਾਡੀ ਟ੍ਰੇਨਿੰਗ ਨਹੀਂ ਹੁੰਦੀ। ਇਸ ਵੇਲੇ ਅਮਰੀਕਾ ਦੇ ਵਿੱਚ ਵੀ ਹਰ ਪਾਸੇ ਸਖਤ ਤਰੀਨ ਸਰਦੀ ਹੈ, ਮਤਲਬ ਕਿੰਨੀ ਸਰਦੀ, -30 ਸੈਲਸੀਅਸ ਸੈਂਟੀਗ੍ਰੇਡ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ, -30 ਅਕਸਰ ਜਗ੍ਹਾ ਦੇ ਉੱਤੇ ਇਸ ਵੇਲੇ ਟੈਂਪਰੇਚਰ ਹੈ, ਅਤੇ ਅਗਲੇ 2-3 ਦਿਨ ਦਬਾ ਕੇ ਇੱਥੇ ਵੀ ਬਰਫ਼ ਪੈਣੀ ਹੈ। ਅਤੇ ਇਸ ਲਈ ਇੱਥੇ ਵੀ ਲੋਕ ਜਿਹੜੇ ਬਗੈਰ ਜ਼ਰੂਰਤ ਬਾਹਰ ਨਹੀਂ ਨਿਕਲਦੇ ਇਹੋ ਜਿਹੇ ਕੰਮ ਦੇ ਵਿੱਚ, ਲੇਕਿਨ ਤੁਸੀਂ ਮਰੀ ਤੁਰ ਪੈਂਦੇ ਹੋ ਬਰਫ਼ ਵੇਖਣ ਜਾਣਾ, ਅਤੇ ਉਹ ਮੈਂ ਆਨਾ ਕਿ ਗੋਲਿਆਂ ਵਾਲੇ ਦੇ ਕੋਲੋਂ ਬਰਫ਼, ਮੇਰਾ ਮਤਲਬ ਕਰਕੇ ਇੱਕ ਦੂਜੇ 'ਤੇ ਸੁੱਟ ਲਓ, ਇਹ ਗੋਲੇ ਨਹੀਂ ਸੀ ਬਣਦੇ। ਅਤੇ ਕਹਿਣ ਦਾ ਮਤਲਬ ਹੈ ਕਿ ਉਹ ਉੱਥੇ ਸਾਡੇ ਕੋਲ ਸਹੂਲਤਾਂ ਐਸੀਆਂ ਨਹੀਂ, ਫਿਰ ਉੱਥੇ ਜਾ ਕੇ ਗੱਡੀਆਂ 'ਚ ਤੇਲ ਪੂਰਾ ਨਹੀਂ ਹੁੰਦਾ, ਟ੍ਰੈਫਿਕ ਫਸ ਜਾਂਦੀ ਹੈ, ਫਿਰ ਗੱਡੀ ਬੰਦ ਹੋ ਜਾਂਦੀ, ਫਿਰ ਪਾਲੇ ਦੇ ਨਾਲ ਠੰਡ ਨਾਲ ਬੰਦੇ ਮਰ ਜਾਂਦੇ ਨੇ ਉੱਥੇ। ਅਤੇ ਮਿਹਰਬਾਨੀ ਕਰਕੇ ਇਹਨਾਂ ਦਿਨਾਂ ਦੇ ਵਿੱਚ ਇਹ ਜਿਹੜਾ ਨਾ ਇਹੋ ਜਿਹੇ ਖੇਖਣ ਨਾ ਕਰੋ, ਅਤੇ ਬਿਹਤਰ ਨੇ। ਮੈਨੂੰ ਉੱਥੋਂ ਦਿਓ ਇਜਾਜ਼ਤ, ਅਤੇ ਰੱਬ ਰੱਖ।